ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ। ਸਿੱਖ ਇਤਿਹਾਸ ਦੇ ਹਵਾਲੇ ਨਾਲ ਅੱਜ ਕਾਫੀ ਇੰਪੋਰਟੈਂਟ ਘਟਨਾਵਾਂ ਵਾਪਰੀਆਂ ਜੀ। 1761 ਦੇ ਵਿੱਚ ਅਕਾਲੀ ਫੂਲਾ ਸਿੰਘ, ਕਿਉਂਕਿ ਜਦੋਂ ਅਸੀਂ ਅਕਾਲ ਤਖਤ ਸਾਹਿਬ ਦੀ ਮਹਾਨਤਾ ਦੀ ਗੱਲ ਕਰਦੇ ਹਾਂ ਤੇ ਅਕਾਲੀ ਫੂਲਾ ਸਿੰਘ ਦਾ ਨਾਂ ਜਿਹੜਾ ਹੈ ਉਹ ਜਿਹਨੂੰ ਤੁਸੀਂ ਕਹਿੰਦੇ ਹੋ ਗੋਲਡਨ ਲੈਟਰਸ 'ਚ ਚਮਕਦਾ ਹੈ ਕਿ ਕਿਵੇਂ ਉਹ ਯੋਧਾ ਹਮੇਸ਼ਾ ਜੂਝਣ ਲਈ ਤਿਆਰ, ਸਪਿਰਿਟ ਨਾਲ ਭਰੇ ਹੋਏ ਜੀਵਨ ਉਹਨਾਂ ਨੇ ਸਾਰਾ ਪੰਥ ਦੇ ਹਵਾਲੇ ਕੀਤਾ। ਔਰ ਫਿਰ ਨੌਸ਼ਹਿਰੇ ਤੋਂ 3-4 ਕਿਲੋਮੀਟਰ ਦੂਰ ਲੁੰਡਾ ਦਰਿਆ ਹੈ, ਉਹਦੇ ਕੰਢੇ ਜਿਹੜੀ ਲੜਾਈ ਹੋਈ ਉਸ 'ਚ ਉਹਨਾਂ ਨੇ ਸ਼ਹੀਦੀ ਪਾਈ। ਸੋ ਉਹਨਾਂ ਦਾ ਜਿਹੜਾ ਅੱਜ 1761 ਦੇ ਵਿੱਚ ਜਨਮ ਹੋਇਆ ਜੀ। ਈਸ਼ਰ ਸਿੰਘ ਸ਼ੀਹਾ ਉਹਨਾਂ ਦਾ ਦੇ ਪਿਤਾ ਜੀ ਦਾ ਨਾਂ ਸੀ। ਸ਼ੀਹਾ ਪਿੰਡ ਸੀ, ਸ਼ੀਹਾ ਬਾਂਗਰ ਇਲਾਕੇ ਦੇ ਵਿੱਚ ਪੈਂਦਾ। ਔਰ ਉਹਨਾਂ ਦੀ ਸ਼ਹੀਦੀ ਜਿਹੜੀ ਹੈ ਉਹ 14 ਮਾਰਚ 1823 ਨੂੰ ਹੋਈ। ਆਉਣ ਵਾਲੇ ਸਮੇਂ 'ਚ ਮੈਂ ਕਿਸੇ ਵੇਲੇ ਅਕਾਲੀ ਫੂਲਾ ਸਿੰਘ ਦੇ ਜੀਵਨ ਬਾਰੇ ਵੇਰਵੇ ਨਾਲ ਡਿਸਕਸ ਕਰਾਂਗਾ ਜੀ। 1764 ਦੇ ਵਿੱਚ ਅੱਜ ਦੇ ਦਿਨ ਸਰਹੰਦ ਫਤਿਹ ਹੋਈ ਔਰ 1764 ਕੰਪਲੀਟਲੀ ਫਿਰ ਜਿਹੜੀ ਹੈ ਇੱਟ ਉਹਦੀ ਖੜਕਾਈ, ਕਿਉਂਕਿ ਬੇਸ਼ੱਕ 1710 'ਚ ਬੰਦਾ ਸਿੰਘ ਬਹਾਦਰ ਨੇ ਫਤਿਹ ਕਰ ਲਈ ਸੀ, ਪਰ ਉਦੋਂ ਵੀ ਕੁਛ ਵਿਚੋਲੇ ਆ ਗਏ, ਸਾਰੀ ਸਰਹੰਦ ਡਿਸਟਰੋਏ ਨਹੀਂ ਸੀ ਕੀਤੀ, ਕੁਛ ਜ਼ਾਲਮਾਂ ਨੂੰ ਸਜ਼ਾ ਦਿੱਤੀ, ਸਰਹੰਦ ਬਚ ਗਈ। ਪਰ ਸਿੱਖਾਂ 'ਚ ਗੁੱਸਾ ਸੀ ਵੀ ਇਹ ਗੁਰੂ ਮਾਰੀ ਸਰਹੰਦ ਹੈ, ਇਹਨੂੰ ਰਹਿਣ ਨਹੀਂ ਦੇਣਾ। ਫਿਰ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਣੇ ਸ਼ੁਰੂ ਹੋ ਗਏ, ਵਿੱਚੋਂ ਫਿਰ ਸਰਹੰਦ ਪਾਵਰਫੁਲ ਹੋ ਗਈ। ਪਰ 1762 'ਚ ਸਰਹੰਦ ਔਰ ਅਬਦਾਲੀ ਜਦੋਂ ਆਇਆ, ਇਹਨਾਂ ਦੀ ਕੋਆਪਰੇਸ਼ਨ ਨਾਲ ਇਹਨਾਂ ਨੇ ਹਰਿਮੰਦਰ ਸਾਹਿਬ ਨੂੰ ਬਿਲਕੁਲ ਢਾਹ ਕੇ ਪੱਧਰਾ ਕਰ ਦਿੱਤਾ, ਅਕਾਲ ਤਖਤ ਢਾਹ ਦਿੱਤਾ ਹੈ। ਹਰਿਮੰਦਰ ਸਾਹਿਬ ਦਾ ਸਰੋਵਰ ਹਜ਼ਾਰਾਂ ਡੰਗਰਾਂ ਦੇ ਮਾਰ ਕੇ ਉਹਦੇ ਵਿੱਚ ਉਹਦੀਆਂ ਬਾਡੀ ਸੁੱਟਤੀਆਂ। ਤੇ ਉਸ ਤੋਂ ਬਾਅਦ ਫਿਰ ਸਿੱਖਾਂ ਨੂੰ ਬਹੁਤ ਗੁੱਸਾ ਸੀ, ਉਹਨਾਂ ਨੇ ਕਿਹਾ ਵੀ ਹੁਣ ਇਹ ਜਿਹੜਾ ਸਰਹੰਦ ਹੈ ਇਹ ਸਫਾਏ ਹਸਤੀ ਤੋਂ ਮਿਟਾਣਾ ਹੈ। ਸੋ ਜੈਨ ਖਾਨ ਜਿਹੜਾ ਸੀ ਉਹ ਮਾਰਿਆ ਗਿਆ ਔਰ ਮੁਕੰਮਲ ਤਬਾਹੀ ਸਿੱਖਾਂ ਨੇ ਕਰਕੇ ਆਰਡਰ ਕੱਢਿਆ ਵੀ ਹਰ ਸਿੱਖ 5-5 ਇੱਟਾਂ ਜਿਹੜਾ ਢਾਇਆ ਸ਼ਹਿਰ ਵੀ ਹੈ ਉਹਦੀਆਂ ਦਰਿਆ 'ਚ ਸੁੱਟੇ, ਤਾਂ ਕਿ ਦੁਬਾਰਾ ਉਸਾਰੀ ਦੇ ਵਿੱਚ ਵੀ ਕੋਈ ਇੱਟ ਇਸਤੇਮਾਲ ਨਾ ਹੋਏ। 1849 ਦੇ ਵਿੱਚ ਜਿਹੜਾ ਫਾਈਨਲੀ ਚੇਲਿਆਂ ਵਾਲਾ ਦੀ ਲੜਾਈ ਅੱਜ ਦੇ ਦਿਨ ਹੋਈ, ਜਿਹਦੇ 'ਚ ਇੱਕ ਅੰਦਾਜ਼ੇ ਮੁਤਾਬਕ 4000 ਦੇ ਕਰੀਬ ਅੰਗਰੇਜ਼ ਅਫਸਰ ਔਰ ਉਹਨਾਂ ਦੀ ਫੌਜ ਦੇ ਸਿਪਾਹ ਸਲਾਰ ਮਾਰੇ ਗਏ। ਔਰ ਸ਼ਾਹ ਮੁਹੰਮਦ ਜਿਹਨੇ ਜੰਗਨਾਮਾ ਲਿਖਿਆ ਉਹਨੇ ਕਿਹਾ ਕਿ ਵੀ ਲੰਡਨ ਟਾਪੂਆਂ ਅੰਦਰ ਕੁਰਲਾਟ ਹੋਇਆ, ਕੁਰਸੀ 4000 ਹੈ ਸਖਣੀ ਜੀ, ਸ਼ਾਹ ਮੁਹੰਮਦਾ ਤੁਸੀਂ ਪੰਜਾਬੀ ਹੋ ਜੀ, ਕੀਰਤ ਸਿੰਘ ਸਿਪਾਹੀ ਦੀ ਰੱਖਣੀ ਜੀ। ਪਰ ਮੰਦੇ ਭਾਗਾਂ ਨੂੰ ਉਸ ਤੋਂ ਅਗਲੀ ਲੜਾਈ ਰਾਮਨਗਰ ਦੀ ਲੜਾਈ ਦੇ ਵਿੱਚ ਸਿੱਖ ਜਿਹੜੇ ਨੇ ਉਹ ਹਾਰੇ ਔਰ ਉਸ ਤੋਂ ਬਾਅਦ ਪੰਜਾਬ ਦਾ ਰਾਜ ਜਾਂਦਾ ਲੱਗਾ। ਔਰ ਚੇਲਿਆਂ ਵਾਲੇ ਬਾਰੇ ਹੀ ਲਾਰਡ ਗਫ ਨੇ ਕਿਹਾ ਸੀ ਕਿ ਅਨਦਰ ਚੇਲਿਆਂ ਵਾਲਾ ਵਿਲ ਰਾਊਟ ਆਊਟ ਦਾ ਐਂਟਾਇਰ ਬ੍ਰਿਟਿਸ਼ ਐਮਪਾਇਰ ਫਰੋਮ ਦਾ ਫੇਸ ਆਫ ਦਾ ਅਰਥ, ਕਿ ਜੇ ਇੱਕ ਹੋਰ ਕਿਤੇ ਚੇਲਿਆਂ ਵਾਲਾ ਵਰਗੀ ਲੜਾਈ ਸਿੱਖਾਂ ਨੇ ਜਿੱਤ ਲਈ ਤਾਂ ਇਕੱਲਾ ਪੰਜਾਬ ਨਹੀਂ ਸਾਰੇ ਭਾਰਤ 'ਚੋਂ ਸਾਡਾ ਰਾਜ ਖਤਮ ਹੋ ਜਾਏਗਾ। ਸੋ ਸਿੱਖਾਂ ਦੀ ਬਹਾਦਰੀ ਦੀ ਦਾਸਤਾਨ ਸੀ, ਪਰ ਇਨ ਦਾ ਐਂਡ ਅੰਗਰੇਜ਼ ਵਿਨਰ ਰਹੇ। 1913 'ਚ ਗੁਰਦੁਆਰਾ ਰਕਾਬਗੰਜ ਦਾ ਮੋਰਚਾ ਕੰਧ ਢਾਣ ਦਾ, ਜਿਹਦਾ ਮੈਂ ਜ਼ਿਕਰ ਕੀਤਾ, ਲੱਗਾ, ਪਰ ਅੰਗਰੇਜ਼ਾਂ ਨੇ ਮਹਾਰਾਜਾ ਨਾਭਾ ਨੂੰ ਵਿੱਚ ਪਾ ਕੇ ਕੰਧ ਵਾਪਸ ਬਣਾ ਲਈ ਔਰ ਸਿੱਖਾਂ ਤੋਂ ਜਾਨ ਛਡਾਈ। 1986 ਦੇ ਵਿੱਚ ਰਾਜੀਵ ਲੌਂਗੋਵਾਲ ਅਕੋਰਡ ਦੇ ਥੱਲੇ ਸੀ ਕਿ 26 ਜਨਵਰੀ ਨੂੰ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਏਗਾ। ਰਾਜੀਵ ਗਾਂਧੀ ਨੇ ਸ਼ੈਤਾਨੀ ਕੀਤੀ, ਉਹਨੇ ਕਿਹਾ ਜੀ ਨਹੀਂ, ਉਹਦੇ 'ਚ ਨਾਲ ਆਇਡੈਂਟੀਫਾਈ ਕਰੋ ਵੀ ਪੰਜਾਬ ਦੇ ਕਿਹੜੇ ਪਿੰਡ ਨੇ ਜਿਹੜੇ ਹਰਿਆਣੇ ਨੂੰ ਦੇਣੇ ਨੇ ਹਿੰਦੀ ਬੋਲਦੇ। ਸੋ ਇੱਕ ਕਮਿਸ਼ਨ ਬਣਾ ਦਿੱਤਾ, ਮੈਥਿਊ ਕਮਿਸ਼ਨ। ਉਹਨੇ 56 ਪਿੰਡ ਅਬੋਹਰ ਫਾਜ਼ਿਲਕਾ ਦੇ ਉਹਨਾਂ 'ਚ ਮਰਦਮਸ਼ੁਮਾਰੀ ਕਰਾਈ ਕਿ ਜੀ ਰਾਏਸ਼ੁਮਾਰੀ ਕਿ ਜੀ ਲੋਕਾਂ ਨੂੰ ਪੁੱਛੋ ਕਿ ਉਹਨਾਂ ਦੀ ਜ਼ਬਾਨ ਕੀ ਹੈ। ਪਰ ਇੱਕ ਕੰਦੂ ਖੇੜਾ ਪਿੰਡ ਜਿਹੜਾ ਬਾਰਡਰ ਦੇ ਉੱਤੇ ਸੀ, ਉਹਨਾਂ ਨੇ ਪੰਜਾਬੀ ਲਿਖਾਈ, ਇਸ ਲਈ ਅਬੋਹਰ ਫਾਜ਼ਿਲਕਾ ਜਾਣ ਤੋਂ ਬਚ ਗਏ, ਪਰ ਚੰਡੀਗੜ੍ਹ ਵੀ ਉਹਨਾਂ ਨੇ ਪੰਜਾਬ ਨੂੰ ਨਹੀਂ ਦਿੱਤਾ। ਔਰ ਬੇਗੈਰਤ ਸੁਰਜੀਤ ਸਿੰਘ ਬਰਨਾੜਾ ਜਿਹੜਾ ਹੈ ਉਹਨੇ ਅਸਤੀਫਾ ਵੀ ਨਹੀਂ ਦਿੱਤਾ ਹੈ ਕਿ ਭਾਈ ਇੰਨਾ ਤੁਸੀਂ ਧੱਕਾ ਕੀਤਾ। ਸੋ ਇਹ ਬੇਗੈਰਤਾਂ ਦਾ ਹੀ ਹਾਲ ਹੈ। 1999 ਦੇ ਵਿੱਚ, ਕਿਉਂਕਿ 6 ਜਨਵਰੀ 1999 ਨੂੰ ਸ਼ਹੀਦ ਭਾਈ ਸਤਵੰਤ ਸਿੰਘ, ਕੇਰ ਸਿੰਘ ਹੋਰਾਂ ਨੂੰ ਫਾਂਸੀ ਦਿੱਤੀ ਗਈ ਤੇ ਉਸੇ 10ਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਉਸ ਤੋਂ ਬਾਅਦ ਸੀ। ਸੋ ਜੰਮੂ 'ਚ ਸਿੱਖਾਂ ਨੇ ਜਿਹੜਾ 10ਵੇਂ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੇ ਮੌਕੇ 'ਤੇ ਨਗਰ ਕੀਰਤਨ ਕੱਢਿਆ ਔਰ ਕੁਝ ਸਿੱਖਾਂ ਨੇ ਹੱਥਾਂ 'ਚ ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ, ਭਾਈ ਬੇਅੰਤ ਸਿੰਘ ਦੀਆਂ ਫੋਟੋਆਂ ਵੀ ਫੜੀਆਂ ਹੋਈਆਂ ਸੀ, ਕਿਉਂਕਿ ਤਾਜ਼ਾ ਜੇ ਉਹਨਾਂ ਨੂੰ ਫਾਂਸੀ ਦਿੱਤੀ ਸੀ ਦੋਨਾਂ ਨੂੰ। ਔਰ ਉਸ ਜਲੂਸ 'ਤੇ ਸ਼ਿਵ ਸੈਨਾ ਵਾਲਿਆਂ ਨੇ ਹਮਲਾ ਕੀਤਾ, ਦਰਜਨਾਂ ਸਿੱਖਾਂ ਨੂੰ ਮਾਰਿਆ, ਬਹੁਤ ਸਾਰੇ ਜ਼ਖਮੀ ਹੋਏ ਔਰ ਜਿਹੜੀ ਹਿੰਦੂ ਪੁਲਿਸ ਸੀ ਉੱਥੇ, ਉਹ ਜਿਹੜੇ ਹਮਲਾ ਕਰਨ ਵਾਲੇ ਸੀ ਉਹਨਾਂ ਦੇ ਨਾਲ ਉਹਨਾਂ ਦੀ ਮਦਦ ਕਰਦੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1099 ਦੇ ਵਿੱਚ ਕਰੂਸੇਡਰਸ ਨੇ ਮਾਰਾ ਸੀਰੀਆ ਨੂੰ ਅੱਗ ਲਾ ਕੇ ਸਾੜ ਦਿੱਤਾ। ਕਰੂਸੇਡਰ ਉਹੀ ਸੀ ਯੂਰਪ ਤੋਂ ਜਿਹੜੀ
ਅੱਜ ਅਸੀਂ ਟਕਰਾਅ ਦੇਖਦੇ ਹਾਂ ਈਸਾਈ ਵਰਲਡ ਜਾਂ ਇਸਲਾਮ ਦਾ, ਇਹਦੀਆਂ ਜੜ੍ਹਾਂ ਜਿਹੜੀਆਂ ਨੇ ਉਹ ਬਹੁਤ ਡੂੰਘੀਆਂ ਨੇ ਔਰ ਪੁਰਾਣੀਆਂ ਨੇ। 1200-1300 ਸਾਲ ਦੀ ਉਹ ਹਿਸਟਰੀ ਚਲੀ ਜਾਂਦੀ ਹੈ। 1128 ਦੇ ਵਿੱਚ ਪੋਪ ਨੇ, ਹਾਲਾਂਕਿ ਪੋਪ ਜਿਹੜਾ ਹੈ ਉਹ ਬਿਲਕੁਲ ਅਧਿਆਤਮਕ ਹੋਣਾ ਚਾਹੀਦਾ ਹੈ, ਔਰ ਉਹਨੇ ਵੀ ਇੱਕ ਫੌਜ ਆਪਣੀ ਬਣਾਈ, ਉਹਦਾ ਨਾਮ ਰੱਖਿਆ ਨਾਈਟਸ ਟੈਂਪਰ, ਰੱਬ ਦੀ ਫੌਜ। ਤੇ ਮਕਸਦ ਇਹੀ ਸੀ ਕਿ ਬਹੁਤ ਸਾਰੇ ਇੱਥੋਂ ਜਿਹੜੀਆਂ ਅੱਗੋਂ ਕਰੂਸੇਡਸ ਗਈਆਂ ਉਹ ਬਲੈਸਡ ਬਾਈ ਦਾ ਪੋਪ ਹੁੰਦੀਆਂ ਸੀ, ਔਰ ਇਹਦੀ ਫਿਰ ਆਰਮੀ ਜਿਹੜੀ ਹੈ ਉਹ ਯੂਰਪ ਦੇ ਵਿੱਚ ਵੀ ਲੜਾਈਆਂ ਲੜਦੀ ਰਹੀ। ਪੋਪ ਬਾਦਸ਼ਾਹ ਵੀ ਬਣ ਗਿਆ, ਇਲਾਕੇ ਵੀ ਫਤਿਹ ਕਰਦਾ ਰਿਹਾ। 1610 ਦੇ ਵਿੱਚ ਗਲੀਲੀਓ ਨੇ, ਜਿਹੜਾ ਜਿਹਨੂੰ ਪੋਪ ਨੇ ਜਿਹੜਾ ਹੈ ਰਾਦਰ ਐਕਸਕਮਿਊਨੀਕੇਟ ਕਰਨ ਤੱਕ ਗਏ ਸੀ ਕਿ ਜੀ ਉਹਨੇ ਤਾਰਾ ਸਾਇੰਸ ਬਾਰੇ ਉਹ ਗੱਲਾਂ ਕੀਤੀਆਂ ਜਿਹੜੀਆਂ ਬਾਈਬਲ ਦੇ ਮੁਤਾਬਕ ਨਹੀਂ। ਉਹਨੇ ਅੱਜ ਦੇ ਦਿਨ ਜਿਹੜਾ ਹੈ ਕੈਲਿਸਟੋ ਨਾਂ ਦਾ ਇੱਕ 4th ਸੈਟੇਲਾਈਟ ਆਫ ਜੁਪੀਟਰ ਜਿਹੜਾ ਹੈ ਉਹਦੀਆਂ ਅੱਗੋਂ ਸੈਟੇਲਾਈਟਸ ਨੇ, 4ਥੀ ਸੈਟੇਲਾਈਟ ਉਹਨੇ ਲੱਭੀ 1610 'ਚ। ਜੀ ਸਾਡੇ ਦੇਖ ਲਓ ਉੱਥੇ ਕੀ ਹੁੰਦਾ ਹੋਣਾ 1610 'ਚ। ਜੀ ਇਹ ਅਸਮਾਨ 'ਚ ਲੱਭ ਰਹੇ ਸੀ ਸੈਟੇਲਾਈਟਸ। 1863 ਦੇ ਵਿੱਚ ਟਾਮਸ ਕਰੈਪਰ ਨੇ ਪਹਿਲੀ ਜਿਹੜੀ ਹੈ ਟਾਇਲਟ, ਫਲਸ਼ਿੰਗ ਟਾਇਲਟ, ਇਹ ਪਾਇਨੀਅਰ ਕੀਤੀ। ਹੁਣ ਅੰਦਾਜ਼ਾ ਲਾ ਲਓ ਇਹ 1863 'ਚ। ਹਿੰਦੁਸਤਾਨ 'ਚ ਅਜੇ ਵੀ ਅੱਧੇ ਲੋਕਾਂ ਦਾ ਗੰਦ ਜਿਹੜਾ ਹੈ ਉਹ ਵਿਚਾਰੇ ਜਿਨ੍ਹਾਂ ਨੂੰ ਸ਼ੂਦਰ ਬਣਾਇਆ ਉਹ ਸਿਰ ਤੇ ਚੁੱਕਦੇ ਨੇ ਬਾਹਰ। ਤੇ ਇਹ ਜਿਹੜਾ ਇਹ 1863 ਦੇ ਵਿੱਚ ਇਹਨਾਂ ਨੇ ਫਲਸ਼ਿੰਗ ਕੱਢ ਲਿਆ ਸੀ ਸਿਸਟਮ, ਇਹ ਹੈ ਚੇਨੀ ਖਿੱਚੋ ਸਭ ਧੋਤਾ ਗਿਆ। ਸੋ ਇਹਨਾਂ ਦਾ ਮੁਕਾਬਲਾ ਕਰਨਗੇ, ਮਹਾਨ ਭਾਰਤ ਬਣਿਆ। 1888 ਦੇ ਵਿੱਚ ਨੈਸ਼ਨਲ ਜਿਓਗ੍ਰਾਫਿਕ ਸੁਸਾਇਟੀ ਇੰਗਲੈਂਡ ਦੇ ਵਿੱਚ ਹੋਂਦ 'ਚ ਆਈ। 1893 'ਚ ਯੂਕੇ 'ਚ ਲੇਬਰ ਪਾਰਟੀ ਬਣੀ। 1927 ਦੇ ਵਿੱਚ ਅਮਰੀਕਾ ਔਰ ਮੈਕਸੀਕੋ, ਕਿਉਂਕਿ ਆਇਲ ਫੀਲਡ ਨਿਕਲ ਆਏ ਸੀ, ਇਹਨਾਂ ਦਾ ਆਪਸੀ ਟਕਰਾਅ ਹੋਇਆ ਕਿ ਜੀ ਕਿਹਨੇ ਕਬਜ਼ੇ ਕਿੱਥੇ ਲੈਣੇ ਨੇ। 1943 'ਚ ਹਿਟਲਰ ਨੇ ਐਲਾਨੀਆ ਟੋਟਲ ਵਾਰ ਜਿਹੜੀ ਹੈ ਉਹ ਡਿਕਲੇਅਰ ਕੀਤੀ, ਜਿਵੇਂ ਇੰਡੀਅਨ ਸਿਸਟਮ ਨੇ ਸਿੱਖਾਂ ਦੇ ਖਿਲਾਫ ਟੋਟਲ ਵਾਰ ਕੀਤੀ ਹੋਈ ਵੀ ਇਹਨਾਂ ਦਾ ਟੋਟਲੀ ਨੇਸਤੋ ਨਾਬੂਦ ਕਰੋ, ਇਹਦਾ ਇਤਿਹਾਸ, ਇਹਨਾਂ ਦੀ ਫਿਜ਼ੀਕਲ ਹੋਂਦ, ਕਲਚਰ, ਲੈਂਗੁਏਜ, ਉਹਨੂੰ ਟੋਟਲ ਵਾਰ ਕਹਿੰਦੇ ਨੇ ਕਿ ਵੀ ਨੇਸਤੋ ਨਾਬੂਦ, ਜੀ ਟੋਟਲੀ ਖਾਤਮਾ, ਬੀਜਨਾਸ, ਵੀ ਕੁਛ ਨਹੀਂ ਰਹਿਣ ਦੇਣਾ ਇਹਨਾਂ ਦਾ। 1964 ਦੇ ਵਿੱਚ ਅੱਜ ਦੇ ਦਿਨ ਕਲਕੱਤਾ ਦੇ ਵਿੱਚ ਬਹੁਤ ਖਤਰਨਾਕ ਹਿੰਦੂ ਮੁਸਲਿਮ ਦੰਗੇ ਹੋਏ, 100 ਤੋਂ ਜ਼ਿਆਦਾ ਲੋਕ ਮਾਰੇ ਗਏ। ਔਰ 1992 'ਚ ਜਾਪਾਨ ਨੇ ਕੋਰੀਆ ਤੋਂ ਮਾਫੀ ਮੰਗੀ ਕੰਫਰਟ ਗਰਲਸ ਦੇ ਲਈ। ਹੁਣ ਇਹ ਕੀ ਸੀ ਵੀ ਜਾਪਾਨੀ, ਇਹਨਾਂ ਨੇ ਵੀ ਬੜੇ ਜ਼ੁਲਮ ਕੀਤੇ ਹੋਏ ਨੇ। ਜਾਪਾਨੀਆਂ ਨੇ ਜਦੋਂ ਕੋਰੀਆ ਦੇ ਉੱਤੇ ਕਬਜ਼ਾ ਜਮਾਇਆ ਤੇ ਉਹਨਾਂ ਦੀਆਂ ਬੱਚੀਆਂ, ਜਵਾਨ ਕੁੜੀਆਂ ਔਰ ਉਹਨਾਂ ਦਾ ਵਿਮਨ, ਉਹਨਾਂ ਨੂੰ ਉਹਨਾਂ ਨੇ ਜਾਪਾਨੀ ਫੌਜੀਆਂ ਨੇ ਜਿਹੜਾ ਬੜੇ ਬੜੇ ਸੈਂਟਰ ਬਣਾਏ, ਉਹਨਾਂ ਨੂੰ ਕਿਹਾ ਜੀ ਇਹ ਕੰਫਰਟ ਗਰਲਸ ਨੇ, ਔਰ ਉਹਨਾਂ ਨੂੰ ਆਪਣੀ ਜਿਹੜੀ ਹੈ ਸਰੀਰਕ ਗ੍ਰੈਟੀਫਿਕੇਸ਼ਨ ਦੇ ਲਈ ਇਸਤੇਮਾਲ ਕਰਦੇ ਰਹੇ ਔਰ ਹਮੇਸ਼ਾ ਇਹ ਡਿਨਾਈ ਕਰਦੇ ਸੀ। ਪਰ ਅਸੀਂ ਸਮਝਦੇ ਹਾਂ ਵੀ ਹਿਸਟਰੀ 'ਚ ਜਾਪਾਨ ਨੇ ਫਿਰ ਇਹ ਦੇਖਿਆ ਕਿ ਵੀ ਇਹ ਹਿਸਟਰੀ ਦਾ ਕਲੰਕ ਹੈ ਜਿਹੜਾ ਅਸੀਂ ਲਵਾਇਆ। ਤੇ 1992 ਦੇ ਵਿੱਚ ਜਾਪਾਨ ਦੀ ਸਰਕਾਰ ਨੇ ਸਰਕਾਰੀ ਤੌਰ ਤੇ ਮਾਫੀ ਮੰਗੀ ਕੋਰੀਆ ਤੋਂ ਕਿ ਜੀ ਅਸੀਂ ਦੂਸਰੀ ਸੰਸਾਰ ਜੰਗ ਦੇ ਵੇਲੇ ਜੋ ਕੁਛ ਤੁਹਾਡੀਆਂ ਹਜ਼ਾਰਾਂ ਬੱਚੀਆਂ ਦੇ ਨਾਲ ਕੀਤਾ ਉਸ ਦੇ ਲਈ ਸਾਨੂੰ ਮਾਫ ਕਰ ਦਿਓ। ਸੋ ਅਸੀਂ ਸਮਝਦੇ ਹਾਂ ਵੀ ਹਿਸਟਰੀ 'ਚ ਜੇ ਕਿਸੇ ਚੀਜ਼ ਦੀ ਅਕਾਊਂਟੇਬਿਲਿਟੀ ਕੋਈ ਆਪ ਹੀ ਕਰਦਾ, ਟਰੂਥ ਕਮਿਸ਼ਨ ਵੀ ਇਹੀ ਕਰਦੇ ਨੇ, ਤੇ ਘੱਟੋ ਘੱਟ ਹਿਸਟਰੀ ਤਾਂ ਐਟ ਰੈਸਟ ਹੁੰਦੀ ਹੈ। ਬਟ ਜਿਨ੍ਹਾਂ ਦੇ ਨਾਲ ਸਾਡਾ ਵਾਹ ਹੈ ਉਹਨਾਂ ਨੇ ਦੇਖ ਲਓ ਵੀ 67 ਸਾਲ ਸਾਡੇ ਨਾਲ ਕੀ ਕੀਤਾ, 30 ਸਾਲ ਬੀਤ ਗਏ ਨੇ, ਔਰ ਜਿਹੜੇ ਨਸਲ ਕੁਸ਼ੀਆਂ ਕਰਨ ਵਾਲੇ ਨੇ ਉਹ ਅੱਜ ਵੀ ਨਵਾਜੇ ਜਾਂਦੇ ਨੇ। ਹੁਣ ਆ ਦਿੱਲੀ 'ਚ ਜਿਹੜਾ ਉਹਨਾਂ ਨੂੰ ਕਾਂਗਰਸ ਨੇ ਆਪਣਾ ਪੋਲ ਇੰਚਾਰਜ ਲਾਇਆ ਅਜੈ ਮਾਕਨ, ਇਹ ਲਲਿਤ ਮਾਕਨ ਦਾ ਭਰਾ ਹੈ ਜਿਹਨੇ ਹਜ਼ਾਰਾਂ ਸਿੱਖ ਮਾਰੇ, ਤੇ ਇੱਕ ਸਤਬੀਰ ਸਿੰਘ ਨਾਂ ਦਾ ਬੰਦਾ ਜਿਹਦਾ ਨਾਂ ਕਈ ਐਫੀਡੇਵਿਟਸ ਦੇ ਵਿੱਚ ਆਇਆ ਹੈ, ਜਿਹਨੇ ਸਿੱਖ ਕਤਲੇਆਮ 'ਚ ਹਿੱਸਾ ਲਿਆ, ਉਹਨੂੰ ਕਾਂਗਰਸ ਨੇ ਟਿਕਟ ਵੀ ਦਿੱਤੀ। ਜੀ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਡਾ ਅੱਜ ਦਾ ਸਵਾਲ ਹੈ, ਅਮਰੀਕਾ ਦੇ ਸੈਕਟਰੀ ਆਫ ਸਟੇਟ ਜੌਨ ਕੈਰੀ ਨੇ ਇਸਲਾਮਾਬਾਦ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਲਸ਼ਕਰ-ਏ-ਤੌਇਬਾ ਵਰਗੇ ਗਰੁੱਪ ਸਿਰਫ ਪਾਕਿਸਤਾਨ ਅਤੇ ਇਸ ਦੇ ਗੁਆਂਢੀਆਂ ਲਈ ਹੀ ਨਹੀਂ ਬਲਕਿ ਅਮਰੀਕਾ ਤੇ ਬਾਕੀ ਸੰਸਾਰ ਲਈ ਵੀ ਖਤਰਾ ਹਨ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਇਸ ਬਾਰੇ? ਦੇਖੋ, ਜੌਨ ਕੈਰੀ ਅੱਜ ਕੱਲ ਇੰਡੀਆ ਪਾਕਿਸਤਾਨ ਦੌਰੇ ਤੇ ਹੈ। ਮੁੱਖ ਤੌਰ ਤੇ ਤਾਂ ਇੰਡੀਆ ਦਾ ਹੀ ਦੌਰਾ ਇਹਨੇ ਕੀਤਾ ਕਿਉਂਕਿ ਪ੍ਰੈਜ਼ੀਡੈਂਟ ਓਬਾਮਾ ਦੀ ਵਿਜ਼ਿਟ ਦੇ ਦੌਰਾਨ ਕਿ ਜੀ ਕਿਹੜੀ ਟੀਟੀ ਡੀਲ ਹੋਏ, ਕਹਿੰਦੇ ਜੀ ਹਾਂ ਨਿਊਕਲੀਅਰ ਪੈਕਟ ਹੋ ਸਕਦਾ ਹੈ, ਡਿਫੈਂਸ ਡੀਲਸ ਹੋਣਗੀਆਂ, ਕੋਈ ਹੋਰ ਹੋਣਗੀਆਂ। ਸੋ ਪਾਕਿਸਤਾਨ ਨੂੰ ਵੀ ਨਾਲ ਉਹਨਾਂ ਨੇ ਦਿੱਤਾ। ਔਰ ਇਹ ਇੰਡੀਆ ਤੋਂ ਬਾਅਦ ਜਦੋਂ ਪਾਕਿਸਤਾਨ ਗਿਆ ਤੇ ਇਸਲਾਮਾਬਾਦ 'ਚ ਉਹਦੇ ਨਾਲ ਫੋਰਨ ਮਿਨਿਸਟਰੀ 'ਚ ਜਿਹੜੇ ਸਰਤਾਜ ਅਜ਼ੀਜ਼ ਐਡਵਾਈਜ਼ਰ ਨੇ ਉਹਨਾਂ ਦੇ ਨਾਲ ਉਹਨੇ ਜੁਆਇੰਟ ਪ੍ਰੈਸ ਕਾਨਫਰੰਸ ਕੀਤੀ।
ਉਹ 'ਚ ਉਹਨਾਂ ਨੇ ਕਿਹਾ ਕਿ ਲਸ਼ਕਰ ਤਾਇਬਾ ਔਰ ਤਾਲਿਬਾਨ ਔਰ ਹੱਕਾਨੀ ਨੈਟਵਰਕ ਇਹ ਬਹੁਤ ਵੱਡਾ ਖਤਰਾ ਨੇ, ਸਿਰਫ ਪਾਕਿਸਤਾਨ ਲਈ ਨਹੀਂ, ਜੀ ਅਮਰੀਕਾ ਔਰ ਬਾਕੀ ਸੰਸਾਰ ਲਈ ਵੀ। ਚਲੋ ਬੜੀ ਚੰਗੀ ਗੱਲ ਹੈ, ਉਹਨਾਂ ਨੇ ਆਇਡੈਂਟੀਫਾਈ ਕੀਤਾ ਗਰੁੱਪ। ਪਰ ਅਫਸੋਸ ਇਸ ਗੱਲ ਦਾ ਹੈ ਵੀ ਜਦੋਂ ਨਰਿੰਦਰ ਮੋਦੀ ਦੇ ਨਾਲ ਇਹੀ ਆਪਣੇ ਜੌਨ ਕੈਰੀ ਸਾਹਿਬ ਖਲੋਤੇ ਜਾ ਕੇ, ਉਹਨਾਂ ਨੂੰ ਨਜ਼ਰ ਨਹੀਂ ਆਇਆ ਵੀ ਆਰਐਸਐਸ ਦਾ ਕੀ ਰੋਲ ਹੈ, ਜਾਂ ਕਿੰਨੀ ਵੱਡੀ ਦਹਿਸ਼ਤਗਰਦੀ ਦੀ ਮਾਂ ਹੈ ਇਹ ਜਮਾਤ ਆਰਐਸਐਸ, ਜਿਨ੍ਹਾਂ ਨੇ ਬਜਰੰਗ ਦਲ ਵਰਗੇ ਔਰ ਇਸ ਕਿਸਮ ਦੇ ਖੂੰਖਾਰ ਦਹਿਸ਼ਤਗਰਦ ਗਰੁੱਪ, ਜਿਨ੍ਹਾਂ ਨੇ ਉੜੀਸਾ ਦੇ ਵਿੱਚ ਡਾਕਟਰ ਗ੍ਰੈਮ ਜਿਹਨੇ ਲੈਪਰੋਸੀ ਦੇ ਮਰੀਜ਼ਾਂ 'ਚ 25-30 ਸਾਲ ਕੰਮ ਕੇ, ਉਹ ਤੇ ਉਹਦੇ ਜਵਾਨ ਬੱਚਿਆਂ ਨੂੰ ਸਾੜਤਾ ਜੀ, ਜਿਨ੍ਹਾਂ ਨੇ ਅਜੇ ਕੁਝ ਸਾਲ ਪਹਿਲਾਂ ਹੀ ਉੜੀਸਾ ਦੇ ਵਿੱਚ ਜਿਹੜਾ ਹੈ ਉਹ ਹਜ਼ਾਰਾਂ ਈਸਾਈਆਂ ਨੂੰ ਬੇਘਰ ਬਣਾਇਆ, ਕੰਧਮਾਲ ਨਾਂ ਦੀ ਥਾਂ ਦੇ ਉੱਤੇ। ਨਾਨਸ ਦੇ ਨਾਲ ਗੈਂਗਰੇਪ ਹੋਏ, ਗਿਰਜੇ ਸਾੜੇ ਗਏ, ਜ਼ਬਰਦਸਤੀ ਉਹਨਾਂ ਨੂੰ ਜਿਹੜੇ ਨੇ ਉਹ ਵਾਪਸ ਹਿੰਦੂ ਬਣਾਉਣ ਦੇ ਨਾਂ ਥੱਲੇ ਉਹਨਾਂ ਦੇ ਉੱਤੇ ਜ਼ੁਲਮ ਕਰ ਰਹੇ ਨੇ। ਜੌਨ ਕੈਰੀ ਨੂੰ ਨਜ਼ਰ ਨਹੀਂ ਆਇਆ ਵੀ ਇਹਨਾਂ ਦੇ ਆਪਣੇ ਜਿਹੜਾ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਹੈ, ਉਹਨੇ ਕਿੰਨੇ 8-9 ਸਾਲ ਉਹਨੂੰ 2005 ਤੋਂ 2014 ਤੱਕ ਵੀਜ਼ਾ ਨਹੀਂ ਸੀ ਦਿੱਤਾ ਕਿ ਵੀ ਇਹ ਜਿਹੜਾ ਇਹ ਟੈਰਰਿਜ਼ਮ ਦੇ ਵਿੱਚ ਹੈ ਔਰ ਉਹ ਦਹਿਸ਼ਤਗਰਦੀ ਦੇ ਐਕਟ ਨੇ। ਸੋ ਅਸੀਂ ਸਮਝਦੇ ਹਾਂ ਵੀ ਅਸੀਂ ਅਮਰੀਕਾ ਨੂੰ ਜਿਹੜਾ ਇਹਨਾਂ ਤੋਂ ਆਸ ਕਰਦੇ ਹਾਂ ਕਿ ਭਾਈ ਇਹ ਘੱਟੋ ਘੱਟ ਸੱਚ ਦੀ, ਹਿਊਮਨ ਰਾਈਟਸ ਦੀ ਆਵਾਜ਼ ਬਣਨ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੋ ਕੁਝ ਉੱਥੇ ਦਹਿਸ਼ਤਗਰਦੀ ਦੇ ਨਾਂ ਥੱਲੇ ਗਰੁੱਪ ਕਰ ਰਹੇ ਨੇ, ਹੱਕ ਹੈ। ਪਾਕਿਸਤਾਨ ਨੂੰ ਵੀ ਆਪਣੀ ਸੇਫਟੀ ਦਾ ਹੱਕ ਹੈ, ਅਮਰੀਕਨਸ ਨੂੰ ਵੀ ਆਪਣੀ ਸੇਫਟੀ ਦਾ ਹੱਕ ਹੈ 9/11 ਤੋਂ ਬਾਅਦ ਖਾਸ ਤੌਰ ਤੇ। ਪਰ ਤੁਹਾਨੂੰ ਇੱਕ ਪਾਸੇ ਦੀ ਦਹਿਸ਼ਤਗਰਦੀ ਨਜ਼ਰ ਆਉਂਦੀ ਹੈ ਤੇ ਦੂਜੇ ਪਾਸੇ ਜਿਹੜੀ ਦਹਿਸ਼ਤਗਰਦਾਂ ਦੀ ਮਾਂ ਹੈ ਆਰਐਸਐਸ, ਜਿਹੜਾ ਕਿ ਨਾਜ਼ੀ ਜਰਮਨੀ ਦਾ ਮੇਕਿੰਗ ਹੈ ਇੰਡੀਆ। ਜੇ ਤੁਸੀਂ ਅੱਜ ਉਹਦੇ ਵੱਲ ਪਿੱਠ ਕੀਤੀ ਹੋਈ ਹੈ ਤਾਂ ਜਿਵੇਂ ਕਦੇ ਹਿਟਲਰ ਦੇ ਸਾਹਮਣੇ ਅਮਰੀਕਾ ਜਿਹੜਾ ਹੈ ਉਹ ਨਹੀਂ ਸੀ ਸਟੈਂਡ ਲੈਂਦਾ, ਉਹ ਕਹਿੰਦਾ ਸੀ ਨਹੀਂ ਐਵੇਂ ਯਹੂਦੀਆਂ ਦਾ ਪ੍ਰਚਾਰ ਹੈ, ਐਵੇਂ ਕਰਦੇ ਨੇ, ਤੇ ਫਿਰ ਇਹ ਕਹਿੰਦੇ ਨੇ ਜੀ ਲੈਸਟ ਵੀ ਫੋਰਗੇਟ, ਕਦੇ ਸਾਨੂੰ ਭੁੱਲ ਨਾ ਜਾਏ। ਤੇ ਇਹੀ ਹਾਲ ਅਲਟੀਮੇਟਲੀ ਉੱਥੋਂ ਦੇ ਕੰਟੈਕਸਟ ਵੀ ਹੋਣਾ। ਇਹਨਾਂ ਨੇ ਮਾਫੀਆਂ ਮੰਗਣੀਆਂ ਕਿ ਜੀ ਅਸੀਂ ਉਹਨਾਂ ਦਹਿਸ਼ਤਗਰਦਾਂ ਨੂੰ ਦੁੱਧ ਪਿਆਉਂਦੇ ਰਹੇ ਹਾਂ, ਮੋਦੀ ਔਰ ਉਹਦੀ ਟੀਮ ਨੂੰ, ਕਿ ਉੱਥੇ ਜਾ ਕੇ ਅਸੀਂ ਉਹਨਾਂ ਦੀਆਂ ਤਾਰੀਫਾਂ ਕਰਦੇ ਰਹੇ। ਇੱਧਰ ਵੀ ਕੰਡੈਮ ਕਰੋ, ਉੱਧਰ ਵੀ ਕੰਡੈਮ ਕਰੋ, ਔਰ ਉਹ ਜ਼ਿਆਦਾ ਖਤਰਨਾਕ ਨੇ ਕਿਉਂਕਿ ਉਹਨਾਂ ਦੀ ਗਿਣਤੀ, ਉਹਨਾਂ ਦੇ ਕੰਮ ਕਰਨ ਦਾ ਢੰਗ ਔਰ ਉਹਨਾਂ ਦੀ ਜਿੰਨੀ ਸਟਰੈਂਥ ਹੈ ਉਹ ਤਾਂ ਨਾਜ਼ੀਆਂ ਦੇ ਜ਼ੁਲਮ ਭੁਲਾ ਦੇਣਗੇ। ਜੀ ਡਾਕਟਰ ਸਾਹਿਬ, ਬਿਲਕੁਲ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਕਿਉਂਕਿ ਸਿਸਟਮੈਟਿਕਲੀ ਸ਼ੁਰੂ ਕੀਤਾ ਹੈ ਸ਼ਲੋਕ ਵਾਰਾਂ ਤੇ ਵਧੀਕ ਤੋਂ, ਗੁਰੂ ਰਾਮਦਾਸ ਜੀ ਦੇ ਸ਼ਲੋਕ ਖਤਮ ਹੋਏ ਨੇ। ਅੱਜ ਅਸੀਂ ਪਹਿਲੇ 2 ਸ਼ਲੋਕ ਗੁਰੂ ਅਰਜਨ ਸਾਹਿਬ ਦੇ ਸ਼ਲੋਕ ਮਹੱਲਾ 5ਵਾਂ ਦੇ ਨਾਲ ਨੇ, ਉਹਨਾਂ ਨੂੰ ਡਿਸਕਸ ਕਰਾਂਗੇ। ਪਹਿਲਾ ਰੱਤੇ ਸੇਈ ਮੁਖ, ਰੱਤੇ ਸੇਈ ਜੇ ਮੁਖ ਨਾ ਮੋੜਨੇ, ਜਿਨ ਹੀ ਸੰਜਾਤਾ ਸਾਈਂ, ਝੜ ਝੜ ਪਵਦੇ ਕੱਚੇ ਬਿਰਹੀ, ਜਿਨ੍ਹਾਂ ਕਾਰ ਨਾ ਆਈ। ਜੀ ਹੁਣ ਇਹ ਬਿਰਹਾ ਵਿਛੋੜੇ ਨੂੰ ਕਹਿੰਦੇ ਨੇ। ਇੱਕ ਉਹ ਹੈ ਜਿਹੜੇ ਸੱਚੇ ਪਿਆਰ ਦੇ ਵਿਛੋੜੇ 'ਚ ਨੇ, ਉਸ ਪੀੜ ਨੂੰ ਮਹਿਸੂਸ ਕਰਦੇ ਨੇ ਨਿਰੰਕਾਰ ਤੋਂ ਵਿਛੜਨ ਦੀ, ਉਹ ਸੱਚਾ ਉਹਨਾਂ ਦਾ ਬਿਰਹ ਹੈ। ਇੱਕ ਉਹ ਨੇ ਜਿਹੜੇ ਡਰਾਮਾ ਕਰਦੇ ਨੇ ਬੜੇ ਧਰਮੀ ਹੋਣ ਦਾ, ਰੱਬ ਦੀ ਯਾਦ ਦਾ, ਕਿ ਉਹਨਾਂ ਨੂੰ ਜਿਵੇਂ ਬਿਰਹਾ ਖਾ ਰਹੀ ਹੈ, ਪਰ ਉਹਨਾਂ ਨੂੰ ਗੁਰੂ ਸਾਹਿਬ ਨੇ ਕਿਹਾ ਝੜ ਝੜ ਪਾਉਂਦੇ ਕੱਚੇ ਬਿਰਹੀ। ਇਹ ਬਿਰਹਾ ਵਿਛੋੜੇ ਦੀ ਗੱਲ ਜਿਹੜੀ ਇਹਨਾਂ ਦੀ ਕੱਚੀ ਹੈ, ਪਿਆਰ ਇਹਨਾਂ ਦਾ ਕੱਚਾ, ਐਵੇਂ ਡਰਾਮਾ ਹੈ ਜੀ, ਸੱਚਾ ਨਹੀਂ ਹੈ। ਤੇ ਗੁਰੂ ਸਾਹਿਬ ਨੇ ਫਰਮਾਇਆ ਰੱਤੇ ਸਹੀ ਜੇ ਮੁਖ ਨਾ ਮੋੜਨ ਨੇ। ਉਹੀ ਰੱਤੇ ਹੋਏ ਨੇ ਨਿਰੰਕਾਰ ਦੇ ਪਿਆਰ ਦੇ ਵਿੱਚ, ਜਿਹੜੇ ਕਿਸੇ ਹਾਲਤ ਦੇ ਵਿੱਚ ਵੀ ਆਪਣੇ ਪਿਆਰੇ ਤੋਂ ਮੂੰਹ ਨਹੀਂ ਮੋੜਦੇ, ਤੇ ਉਹਨਾਂ ਨੇ ਹੀ ਸਾਈਂ ਨੂੰ, ਨਿਰੰਕਾਰ ਨੂੰ ਸੰਜਾਤਾ, ਪਛਾਣਿਆ ਜੀ। ਸੰਜਾਣ ਪਛਾਣ ਨੂੰ ਕਹਿੰਦੇ ਨੇ। ਉਹਨਾਂ ਨੂੰ ਹੀ ਉਹ ਰੱਬ ਮਿਲਿਆ ਜਿਨ੍ਹਾਂ ਦਾ ਪਿਆਰ ਸੱਚਾ, ਝੜ ਝੜ ਪਾਉਂਦੇ ਕੱਚੇ ਬਿਰਹੀ। ਉੱਥੇ ਝੜ ਝੜ ਕੇ ਡਿੱਗਦੇ ਨੇ, ਕੋਈ ਇੱਧਰ ਡਿੱਗਿਆ ਕੋਈ ਉੱਧਰ ਡਿੱਗਿਆ, ਕਿਉਂਕਿ ਉਹਨਾਂ ਦਾ ਬਿਰਹਾ ਹੀ ਕੱਚਾ, ਜਿਨ੍ਹਾਂ ਕਾਰਨ ਆਏ। ਉਹਨਾਂ ਨੂੰ ਪਿਆਰ ਕਰਨਾ ਹੀ ਨਹੀਂ ਆਇਆ ਜੀ, ਉਹਨਾਂ ਨੂੰ ਨਾ ਬਿਰਹਾ ਦੀ ਪਛਾਣ ਆਈ। ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ, ਫਰੀਦਾ ਜਿਤ ਤਨ ਬਿਰਹਾ ਨਾ ਉਪਜੈ, ਸੋ ਤਨ ਜਾਣ ਮਸਾਨ। ਸੋ ਪਿਆਰ ਦੀ ਪਹਿਲੀ ਨਿਸ਼ਾਨੀ ਤਾਂ ਬਿਰਹ ਹੈ। ਤੁਸੀਂ ਵਿਛੋੜੇ ਦੀ ਪੀੜ ਨੂੰ ਮਹਿਸੂਸ ਕਰਦੇ ਹੋ, ਵਿਛੋੜੇ ਦੀ ਕਸਕ ਨੂੰ ਮਹਿਸੂਸ ਕਰਦੇ ਹੋ। ਤੇ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਜਿਹੜੇ ਕੱਚੇ ਨੇ ਬਿਰਹੀ ਉਹ ਡਿੱਗਣਗੇ। ਔਰ ਦੂਸਰੇ ਇਸੇ ਦੀ ਕੰਟੀਨਿਊਟੀ ਹੈ, ਧਣੀ ਵਿਹੂਣਾ ਪਾਟ ਪਟੰਬਰ, ਪਾਹੀ ਸੇਤੀ ਜਾਲੇ, ਧੂੜੀ ਵਿੱਚ ਲੁਡੰਦੜੀ ਸੋਹਾਂ, ਨਾਨਕ ਤੈ ਸਹਿ ਨਾਲੇ ਜੀ। ਪਾਟ ਪਟੰਬਰ ਕਹਿੰਦੇ ਨੇ ਰੇਸ਼ਮੀ ਕੱਪੜੇ, ਧਣੀ ਵੀ ਹੋਣਾ ਪਿਆਰੇ ਤੋਂ ਬਿਨਾ, ਪਤੀ ਤੋਂ ਬਿਨਾ, ਪਤੀ ਪਰਮੇਸ਼ਰ ਤੋਂ ਬਿਨਾ।
ਪਿਆਰੇ ਤੋਂ ਬਿਨਾ ਮੈਂ ਕਿਹੜਾ ਰੇਸ਼ਮ ਪਾਵਾਂ, ਮੈਂ ਕਿਹੜੇ ਕੀਮਤੀ ਕੱਪੜੇ ਪਾਵਾਂ, ਉਹਨਾਂ ਨੂੰ ਤਾਂ ਮੈਂ ਸਾੜ ਦਿਆਂ, ਅੱਗ ਲਾ ਕੇ ਸਾੜ ਦਿਆਂ। ਪਾਹੀ ਛੇਤੀ ਜਾਲੇ, ਜੇ ਮੇਰਾ ਪਿਆਰਾ ਮੇਰੇ ਕੋਲ ਨਹੀਂ ਹੈ, ਮੇਰਾ ਨਿਰੰਕਾਰ ਮੇਰੇ ਕੋਲ ਨਹੀਂ ਹੈ, ਤੇ ਉਸ ਤੋਂ ਬਿਨਾ ਜੇ ਪਿਆਰਾ ਮੇਰੇ ਨਾਲ ਹੈ ਤੇ ਧੂੜੀ ਵਿੱਚ ਲੁਡੰਦੜੀ ਸੋਹਾਂ। ਭਾਵੇਂ ਮੈਂ ਰੋਲਿੰਗ ਇਨ ਦਾ ਡਸਟ, ਭਾਵੇਂ ਮੈਨੂੰ ਯਾਰੜੇ ਦਾ ਸਾਨੂੰ 70 ਚੰਗਾ, ਭਾਵੇਂ ਉਹ ਮਿੱਟੀ ਦੇ ਵਿੱਚ ਮੈਂ ਉਸ ਪਿਆਰੇ ਦੇ ਨਾਲ, ਉਸ ਨਿਰੰਕਾਰ ਦੀ ਯਾਦ ਦੇ ਵਿੱਚ ਆਪਣਾ ਜੀਵਨ ਗੁਜ਼ਾਰਦੇ ਹਾਂ। ਨਾਨਕ ਤਹਿ ਸਹਿ ਨਾਲੇ, ਪੰਜਵੇਂ ਨਾਨਕ ਫਰਮਾਉਂਦੇ ਨੇ ਕਿ ਜੇ ਮੇਰੇ ਨਾਲ ਮੇਰਾ ਸ਼ੌਹ ਹੈ, ਮੇਰਾ ਪਤੀ ਹੈ, ਤੇ ਮੈਂ ਧੂੜ ਦੇ ਵਿੱਚ ਵੀ ਚੰਗੀ ਹੈ ਔਰ ਮੈਨੂੰ ਕੋਈ ਪਾਟ ਪਟੰਬਰ, ਕੋਈ ਸਿਲਕ ਨਹੀਂ ਚਾਹੀਦਾ। ਤੇ ਜੇ ਪਿਆਰਾ ਮੇਰੇ ਨਾਲ ਨਹੀਂ ਹੈ, ਧਣੀ ਵੀ ਹੋਣਾ ਜੇ ਉਸ ਤੋਂ ਬਿਨਾਂ ਹੈ, ਤੇ ਫਿਰ ਮੈਂ ਉਸ ਨੂੰ ਪਾਹੀ ਛੇਤੀ ਜਾਲੇ, ਮੈਂ ਉਹਨਾਂ ਨੂੰ ਸਭ ਚੀਜ਼ ਨੂੰ ਸਾੜ ਦਿਆਂ, ਉਸ ਨੂੰ ਕਬੂਲ ਨਾ ਕਰਾਂ ਜੇ ਮੇਰਾ ਪ੍ਰਭੂ ਪਤੀ ਤੋਂ ਵਿਛੋੜਾ ਪਏ ਜਾਂ ਪ੍ਰਭੂ ਪਤੀ ਮੇਰੇ ਨਾਲ ਨਾ ਹੋਵੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ ਤੇ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।